ਹਜੇ ਤੱਕ ਪੂਰੀ ਬੰਬਾਰਡਮੈਂਟ ਰਸ਼ੀਆ ਵੱਲੋਂ ਚੱਲ ਰਹੀ ਹੈਗੀ, ਏਅਰ ਸਟ੍ਰਾਈਕ ਵੀ ਹੋ ਰਹੀਆਂ ਤੇ ਮੌਤਾਂ ਦੀ ਗਿਣਤੀ ਆ ਰਹੀ ਆ, ਵੱਧਦੀ ਹੀ ਜਾ ਰਹੀ ਹੈਗੀ ਆ। ਮੇਜਰ ਸਿਟੀ ਸ਼ਹਿਰ ਜਿਹੜੇ ਹੈਗੇ ਆ ਯੂਕਰੇਨ ਦੇ ਵਿੱਚ, ਦਨਿਪਰੋ ਤੇ ਲਟਸਕ, ਉਹਨਾਂ ਨੂੰ ਬੰਬਾਰਡ ਕੀਤਾ ਗਿਆ ਆ। ਕੀਵ ਦੇ ਲਾਗੇ ਰਸ਼ੀਆ ਦੀਆਂ ਫੌਜਾਂ ਪਹੁੰਚ ਚੁੱਕੀਆਂ ਹੈਗੀਆਂ ਆ। 1 ਲੱਖ ਦੇ ਕਰੀਬ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਕੋਰੀਡੋਰ ਦੇ ਥਰੂ। ਰੀਸੈਂਟਲੀ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਕਿਹਾ ਵੀ USA ਹੋਰ G7 ਮੁਲਕਾਂ ਦੇ ਨਾਲ ਤੇ ਯੂਰਪੀਅਨ ਯੂਨੀਅਨ ਦੇ ਨਾਲ ਟ੍ਰੇਡ ਰਿਲੇਸ਼ਨ ਨੂੰ ਸਸਪੈਂਡ ਕਰਨ ਜਾ ਰਿਹਾ। ਉਹਦੇ ਬਾਰੇ ਆਪਾਂ ਲੇਟਰ ਔਨ ਡਿਸਕਸ ਕਰਦੇ ਹਾਂ, ਪਰ ਅਪਡੇਟ ਇਹੀ ਆ ਵੀ ਹਜੇ ਤੱਕ ਵੀ ਬੰਬਾਰਡਮੈਂਟ ਰਸ਼ੀਆ ਵੱਲੋਂ ਸ਼ੁਰੂ ਹੈਗੀ ਆ, ਕੀਤੀ ਜਾ ਰਹੀ ਆ। ਮੌਤਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਆ। ਯੂਐਨਸ ਨੇ ਸਿਕਿਉਰਿਟੀ ਅਸਿਸਟੈਂਸ ਸ਼ਿਪਮੈਂਟ ਜੋ ਆ ਯੂਕਰੇਨ ਨੂੰ ਭੇਜੀ ਆ। ਯੂਰਪ ਦੇ ਵਿੱਚ ਪਹੁੰਚੇਗੀ ਇਹ ਅਗਲੇ 24 ਘੰਟਿਆਂ ਦੇ ਵਿੱਚ। ਤੇ US ਨੇ ਇਹ ਵੀ ਕਿਹਾ ਵੀ ਸਾਰਾ ਅਲਕੋਹਲ ਤੇ ਸੀ ਫੂਡ ਜੋ ਰਸ਼ੀਆ ਤੋਂ ਆਉਂਦਾ ਆ ਉਸ ਨੂੰ ਬੈਨ ਕਰਨ ਜਾ ਰਹੇ ਹੈਗੇ ਆ। ਜੀ ਜੀ ਬਿਲਕੁਲ। ਸੋ ਅੱਜ ਜਿਹੜਾ ਰਾਸ਼ਟਰਪਤੀ ਬਾਈਡਨ ਨੇ ਅਨਾਊਂਸ ਕਰ ਦਿੱਤਾ ਵੀ ਇਹਨਾਂ ਨੂੰ ਇੱਕ ਕਹਿ ਲਓ ਵੀ ਪੇ ਦਾ ਪ੍ਰਾਈਸ, ਵੱਡੀਆਂ ਜਿਹੜੀਆਂ ਹੋਰ ਸੈਂਕਸ਼ਨਸ ਆ ਉਹ ਲਾਉਣ ਬਾਰੇ ਜਿਹੜਾ ਉਹ ਗੱਲ ਕਰ ਰਹੇ ਨੇ ਵੀ ਵੱਖ-ਵੱਖ ਚੀਜ਼ਾਂ ਦੇ ਜਿਹੜਾ ਇੰਪੋਰਟ ਕੀਤਾ ਜਾਂਦਾ ਆ ਉਸ ਦੇ ਵਿੱਚੋਂ ਇਹਨਾਂ ਨੂੰ ਕੱਢਣ ਦੀ ਕਵਾਇਦ ਸ਼ੁਰੂ ਕਰ ਰਹੇ ਆ। ਜਿਹੜਾ ਇਹਨਾਂ ਦਾ ਸਟੇਟਸ ਹੈਗਾ ਆ ਨਾਰਮਲ ਟ੍ਰੇਡ ਰਿਲੇਸ਼ਨਸ ਦਾ, ਉਸ ਨੂੰ ਸਸਪੈਂਡ ਕਰਨ ਦੀ ਮੰਗ ਜਿਹੜੀ ਰਾਸ਼ਟਰਪਤੀ ਬਾਈਡਨ ਨੇ ਇਹ ਕਰ ਦਿੱਤੀ ਆ। ਵੋਡਕਾ, ਸੀ ਫੂਡ ਨੂੰ ਜਿੱਦਾਂ ਤੁਸੀਂ ਆਲਰੇਡੀ ਜ਼ਿਕਰ ਕੀਤਾ ਹੀ ਆ ਵੀ ਉਹ ਵੀ ਕਰਨਗੇ। PNTR ਇਹ ਇੱਕ ਹੁੰਦਾ ਆ ਜਿਹੜਾ ਟ੍ਰੇਡ ਰਿਲੇਸ਼ਨਸ ਦੇ ਨਾਲ ਸੰਬੰਧਿਤ, ਉਸ ਨੂੰ ਰਿਵੋਕ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਕਿਤੇ ਨਾ ਕਿਤੇ ਅਲੱਗ ਥਲੱਗ ਕਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ। ਇਸ ਦੇ ਨਾਲ ਇਹ ਸੋਚ ਰਹੇ ਨੇ ਵੀ ਜਿਹੜੇ ਓਲੀਗਾਰਕ ਨੇ, ਅਮੀਰ ਲੋਕ ਨੇ, ਉਹਨਾਂ ਦੇ ਉੱਤੇ ਸੈਂਕਸ਼ਨਸ ਲਾ ਕੇ ਜਾਂ ਉਹਨਾਂ ਦੇ ਬਿਜ਼ਨਸਿਸ ਨੂੰ ਰੋਕ ਕੇ, ਜਿਹਦੀ ਸੁਣਦਾ ਹੋਵੇ ਪੁਤਿਨ ਵੀ ਸ਼ਾਇਦ ਇਹਦੇ ਕਰਕੇ ਆਪਣਾ ਇਹ ਹਮਲਾ ਆ ਉਸ ਨੂੰ ਰੋਕ ਦੇਵੇ। ਰਾਸ਼ਟਰਪਤੀ ਨੇ ਜਿਹੜੀ ਸਪੀਕਰ ਪਲੋਸੀ ਆ ਉਸ ਦਾ ਧੰਨਵਾਦ ਕੀਤਾ। ਉਹਨੇ ਕਿਹਾ ਵੀ ਉਹ ਇਸ ਇਸ਼ੂ ਦੇ ਉੱਤੇ ਉਹ ਜਿਹੜੇ ਆ ਇਹਨਾਂ ਦੇ ਨਾਲ ਹੈਗੇ ਆ। ਸੋ ਕਹਿੰਦੇ ਵੀ ਉਨੀ ਦੇਰ ਤੱਕ ਲੈਜਿਸਲੇਸ਼ਨ ਨੂੰ ਰੋਕ ਕੇ ਰੱਖ ਰਹੇ ਆ, ਹੋਲਡ ਕਰਕੇ ਰੱਖ ਰਹੇ ਆ, ਜਿੰਨੀ ਦੇਰ ਤੱਕ ਬਾਕੀ ਸਾਰੇ ਐਲਾਈਜ਼, ਇਹਨਾਂ ਦੇ ਸਾਥੀ ਮੁਲਕ ਆ ਤੇ ਹੋਰ ਜਾਣੇ ਆ, ਉਹ ਇਸ ਪੂਰੇ ਮਾਮਲੇ ਦੇ ਵਿੱਚ ਇਕਸੁਰ ਜਿਹੜੇ ਉਹ ਨਹੀਂ ਹੋ ਜਾਂਦੇ ਹੈਗੇ। ਸੋ ਬਿਲਕੁਲ ਰਸ਼ੀਆ ਦਾ ਟ੍ਰੇਡ ਰਿਲੇਸ਼ਨ ਸਟੇਟਸ ਰਿਵੋਕ ਕਰ ਲਿਆ, ਉਹਨੂੰ ਉਠਾ ਲਿਆ ਗਿਆ ਹੈਗਾ। ਸੋ ਰਸ਼ੀਆ ਨੂੰ ਬਹੁਤ ਵੱਡਾ ਘਾਟਾ ਪੈਣ ਜਾ ਰਿਹਾ। ਸੋ ਜੇ ਥੋੜਾ ਜਿਹਾ ਦੱਸਦੇ ਜਾਵੇਂ ਵੀ ਕਿੰਨਾ ਕੁ ਹੋਊਗਾ, $22 ਬਿਲੀਅਨ ਦਾ ਬਿਜ਼ਨਸ ਹੁੰਦਾ ਹੈਗਾ।